ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਫਰਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਜਨਾਬ ਡਿਜੀਟਲ ਨਾਈ ਨੇ ਮੁੰਨਾ ਮੁਨੀਫ ਫਾਰੂਕ ਸਾਹਿਬ ਉਹਨਾਂ ਨੇ ਦਿੱਤੀ ਹੈ ਤੇ ਖਬਰ ਦਿੱਤੀ ਹੈ ਰਿਟਾਇਰਡ ਫੌਜੀ ਅਫਸਰਾਂ ਦੇ ਬਾਰੇ। ਉਹਨਾਂ ਨੇ ਦੱਸਿਆ ਵੀ ਜਨਾਬ ਰਿਟਾਇਰਡ ਫੌਜੀ ਅਫਸਰਾਂ ਦੀ ਸ਼ਾਮਤ ਆਈ ਹੈ, ਉਹਨਾਂ ਨੂੰ ਫੜ GHQ ਲਿਆਂਦਾ ਗਿਆ ਅਤੇ ਉੱਥੇ ਉਹਨਾਂ ਦੀ ਟਿਊਨਿੰਗ ਕੀਤੀ ਗਈ ਹੈ। ਹਾਂਜੀ, ਇਹ ਉਹ ਆਖਣ ਡਏ ਨੇ, ਮੈਂ ਨਹੀਂ ਆਖਣ ਡਿਆ। ਉਹਨਾਂ ਆਖਿਆ ਵੀ ਉਹਨਾਂ ਨੂੰ ਦੱਸਿਆ ਵੀ ਤੁਸੀਂ ਸੋਸ਼ਲ ਮੀਡੀਆ ਆਪਣੀ ਮਰਜ਼ੀ ਨਾਲ ਇਸਤੇਮਾਲ ਨਹੀਂ ਕਰ ਸਕਦੇ। ਜੇ ਤੁਸੀਂ ਸੋਸ਼ਲ ਮੀਡੀਆ ਇਸਤੇਮਾਲ ਕੀਤਾ ਜਿਵੇਂ ਤੁਹਾਡੀ ਮਰਜ਼ੀ ਹੋਈ ਤਾਂ ਫਿਰ ਅਸੀਂ ਤੁਹਾਡਾ ਮੱਕੂ ਠੱਪ ਦਿਆਂਗੇ। ਉਹਨਾਂ ਨੇ ਆਖਿਆ ਕਿ ਜਿਹੜੇ ਰਿਟਾਇਰਡ ਫੌਜੀ ਅਫਸਰਾਨ ਨੇ ਉਹਨਾਂ ਨੂੰ ਸੱਦ ਕੇ ਦੱਸਿਆ ਵੀ ਸੋਸ਼ਲ ਮੀਡੀਆ 'ਤੇ ਤੁਸੀਂ ਇਮਰਾਨ ਖਾਨ ਦੀ ਨਾਂ ਨਹੀਂ ਲਿਆ ਡਿਜੀਟਲ ਨਾਈ ਸਾਹਿਬ ਨੇ, ਲੇਕਿਨ ਇਸ਼ਾਰਾ ਇੱਧਰ ਹੀ ਕੀਤਾ ਵੀ ਜੇ ਇਮਰਾਨ ਖਾਨ ਦੀ ਸਪੋਰਟ ਕੀਤੀ ਤਾਂ ਤੁਹਾਡੀਆਂ ਪੈਨਸ਼ਨਾਂ ਬੰਦ, ਤੁਹਾਡੇ ਪਲਾਟ ਕੈਂਸਲ, ਤੁਹਾਡੀਆਂ ਦੂਜੀਆਂ ਮੁਰਾਦ ਬੰਦ। ਬਲਕਿ ਡਿਜੀਟਲ ਨਾਈ ਸਾਹਿਬ ਨੇ ਤਾਂ ਆਖਿਆ ਵੀ ਜਨਾਬ ਜਿਹੜੇ ਗੋਲਫ ਸ਼ਾਲਫ ਖੇਡਦੇ ਸਨ ਜਰਨੈਲ, ਉਹਨਾਂ ਦੇ ਪਾਬੰਦੀ ਲਾ ਛੱਡੀ ਉਹਨਾਂ ਨੇ ਗੋਲਫ ਕੋਰਸ ਦੇ ਵਿੱਚ ਜਾਣ 'ਤੇ ਕਲੱਬਾਂ ਦੇ ਵਿੱਚ ਜਾਣ 'ਤੇ, ਜਿਹੜੇ ਕੋਈ ਮਿਲਟਰੀ ਦੇ ਕਲੱਬਸ ਨੇ, ਮਤਲਬ ਹਰ ਥਾਂ 'ਤੇ ਉਹਨਾਂ ਦਾ ਇੱਕ ਕਿਸਮ ਦਾ ਜਿਹਨੂੰ ਪੰਜਾਬੀ ਚਾਹੁੰਦੇ ਨੇ ਹੁੱਕਾ ਪਾਣੀ ਬੰਦ ਕਰਨਾ। ਉਹਨਾਂ ਆਖਿਆ ਐਸੇ ਜਿਹੜੇ ਰਿਟਾਇਰਡ ਫੌਜੀ ਅਫਸਰਾਨ ਨੇ ਜਿਹੜੇ ਕਿ ਫੌਜ ਦੀ ਗੱਲ ਨਹੀਂ ਮੰਨਣਗੇ ਔਰ ਫੌਜੀ ਕਿਆਦਤ ਦੀ ਮਤਲਬ ਗੱਲ ਨਹੀਂ ਮੰਨਣਗੇ ਜਨਰਲ ਆਸਿਮ ਮੁਨੀਰ ਸਾਹਿਬ ਦੀ, ਔਰ ਉਹ ਇਮਰਾਨ ਖਾਨ ਦੇ ਖਿਲਾਫ ਨਹੀਂ ਲਿਖਣਗੇ ਜਾਂ ਉਹਦੇ ਹੱਕ 'ਚ ਲਿਖਣ ਤੋਂ ਨਹੀਂ ਰੁਕਣਗੇ ਤੇ ਉਹਨਾਂ ਦਾ ਫਿਰ ਹੁੱਕਾ ਪਾਣੀ ਬੰਦ ਕਰ ਦਿਆਂਗੇ। ਇਹ ਪਹਿਲੀ ਖਬਰ ਹੈ ਜੀ। ਇਹ ਖਬਰ ਕੱਲੀ ਨਹੀਂ, ਨਾਲ ਇਹ ਜਿਹੜੇ ਡਿਜੀਟਲ ਨਾਈ ਨੇ ਇਹਨਾਂ ਨੇ ਇੱਕ ਹੋਰ ਵੀ ਕੰਮ ਕੀਤਾ। ਇਹਨਾਂ ਆਖਿਆ ਵੀ ਜਿਹੜੇ ਜੱਜ ਇਸ ਵੇਲੇ ਆਜ਼ਾਦਾਨਾ ਬੋਲ ਰਹੇ ਨੇ, ਜਸਟਿਸ ਮਨਸੂਰ ਅਲੀ ਸ਼ਾਹ ਨੇ, ਜਸਟਿਸ ਕਿਆਨੀ ਨੇ ਇਸਲਾਮਾਬਾਦ ਹਾਈ ਕੋਰਟ ਤੋਂ, ਜਸਟਿਸ ਮੁਨੀਬ ਨੇ, ਉਹ ਡਿਜੀਟਲ ਨਾਈਆਂ ਨੇ ਇਸ ਚੀਜ਼ ਦਾ ਵੀ ਅੰਦੀਆ ਦਿੱਤਾ ਹੈ ਵੀ ਉਹਨਾਂ ਦੇ ਖਿਲਾਫ ਹੁਣ ਅਸੀਂ ਨਵੇਂ ਕੇਸਿਸ ਖੋਲ੍ਹਣ ਲੱਗੇ ਹਾਂ। ਜੁਡੀਸ਼ੀਅਲ ਕੌਂਸਲ ਦੇ ਵਿੱਚ ਉਹਨਾਂ ਦੇ ਖਿਲਾਫ ਰੈਫਰੈਂਸ ਆਉਣਗੇ ਅਤੇ ਜਿਵੇਂ ਅੱਗੇ ਜਸਟਿਸ ਮਜ਼ਾਰ ਅਲੀ ਅਕਬਰ ਨਕਵੀ ਅਤੇ ਮਜ਼ਾਰ ਅਲੀ ਨਕਵੀ ਔਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਦੂਸਰੇ ਜੱਜ ਸਾਹਿਬਾਨ ਇਜਾਜ਼ੁਲ ਅਹਿਸਨ ਸਾਹਿਬ, ਉਹਨਾਂ ਨੂੰ ਜਿਵੇਂ ਫਾਰਿਗ ਕਰ ਛੱਡਿਆ ਸੀ ਉਸੇ ਤਰੀਕੇ ਨਾਲ ਇਹਨਾਂ ਨੂੰ ਵੀ ਜਿਹੜਾ ਉਹ ਫਾਰਿਗ ਕਰ ਦਿੱਤਾ ਜਾਏਗਾ। ਇਹ ਹੁਣ ਤੁਸੀਂ ਆਪ ਵੇਖ ਲਓ ਵੀ ਨਾ ਰਿਟਾਇਰਡ ਫੌਜੀਆਂ ਨੂੰ ਛੱਡਣ ਡਏ ਨੇ, ਨਾ ਕਿਸੇ ਰਿਟਾਇਰਡ ਜੱਜ ਨੂੰ, ਅਤੇ ਨਾ ਐਕਟਿਵ ਡਿਊਟੀ ਜੱਜ ਨੂੰ। ਹਰ ਇੱਕ ਨੂੰ ਠੋਕੀ ਆਉਂਦੇ ਨੇ। ਉਹ ਅਜ਼ਮਾ ਬੁਖਾਰੀ ਵਾਲੀ ਗੱਲ ਹੀ ਚੱਲ ਰਹੀ ਹੈ ਇਸ ਵੇਲੇ ਕਿ ਹਾਫਿਜ਼ ਜੀ ਤੁੰਨ ਕੇ ਰੱਖੋ, ਅਤੇ ਉਹਨਾਂ ਕੰਮ ਜਨਾਬ ਤੁੰਨ ਕੇ ਰੱਖਿਆ ਹੋਇਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਅਰਦੋਗਾਨ ਸਾਹਿਬ ਦੇ ਨਾਲ ਜਿਹੜੀ ਮੁਲਾਕਾਤ ਹੋਈ ਹੈ ਬਾਜੀ ਮਰੀਮ ਦੀ, ਉਹਦੇ ਵਿੱਚ ਬੜੀ ਇੰਟਰਸਟਿੰਗ ਗੱਲਬਾਤ ਹੋਈ। ਉਹਦੇ ਵਿੱਚ ਇਹ ਅਸੀਂ ਨਹੀਂ ਆਉਂਦੇ, ਇਹ ਆਪ ਨੂਨ ਲੀਗ ਵਾਲੇ ਦੱਸਣ ਡਏ ਨੇ, ਔਰ ਜਿਹੜੀ ਆਵਾਜ਼ ਆਈ ਹੈ ਵੀਡੀਓ 'ਚ ਉਹ ਆਂਦੇ ਨੇ ਜੀ ਕਿ ਮਰੀਮ ਨਵਾਜ਼ ਸਾਹਿਬਾ ਦਾ ਜਿਹੜਾ ਤਾਰਫ ਕਰਵਾਇਆ ਉਹ ਇਹ ਤਾਰਫ ਕਰਵਾਇਆ ਕਿ ਸ਼ਹਬਾਜ਼ ਸ਼ਰੀਫ ਔਰ ਇਸਾਕ ਡਾਰ ਨੇ ਤਾਰਫ ਕਰਵਾਇਆ। ਉਹਨਾਂ ਆਖਿਆ ਜੀ ਇਹ ਵਜ਼ੀਰ ਆਲਾ ਪੰਜਾਬ ਹੈ ਅਤੇ ਸ਼ਹਬਾਜ਼ ਸ਼ਰੀਫ ਦੇ ਥਾਂ 'ਤੇ ਲੱਗੀ। ਬੱਲੇ ਉਹ ਸ਼ੇਰ ਬੱਗਿਓ, ਬੱਲੇ 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 ਬੱਲੇ। ਮਤਲਬ ਸ਼ਹਬਾਜ਼ ਸ਼ਰੀਫ ਨੇ ਰਜਿਸਟਰੀ ਕਰਾਈ ਵਜ਼ੀਰ ਆਲਾ ਪੰਜਾਬ ਦੇ ਅਹੁਦੇ ਦੀ, ਹੋਰ ਕੋਈ ਬੰਦਾ ਮਤਲਬ ਇਹ ਨਹੀਂ ਆਖਿਆ ਵੀ ਵਜ਼ੀਰ ਆਲਾ ਪੰਜਾਬ ਲੱਗੀ। ਉਹਨਾਂ ਆਖਿਆ ਸ਼ਹਬਾਜ਼ ਸ਼ਰੀਫ ਦੇ ਥਾਂ 'ਤੇ ਲੱਗੀ। ਇਹ ਮੁਲਕ ਨੂੰ ਔਰ ਪਾਰਟੀ ਨੂੰ ਫੈਮਿਲੀ ਲਿਮਿਟਡ ਆਪਣੀ ਦੁਕਾਨ ਹੀ, ਆਪਣੀ ਮਲਕੀਅਤ ਹੀ ਸਮਝਦੇ ਨੇ। ਉਹ ਵੇਖੋ ਆਪਣੇ ਮੂੰਹ ਤਾਰਫ ਕਰਵਾ ਰਹੇ ਨੇ ਵੀ ਇਹ ਸ਼ਹਬਾਜ਼ ਸ਼ਰੀਫ ਦੇ ਥਾਂ 'ਤੇ ਲੱਗੀ ਹੈ। ਮਤਲਬ ਜਿਹੜੀ ਵਜ਼ੀਰ ਆਲਾ ਦੀ ਕੁਰਸੀ ਉਹ ਇਹਨਾਂ ਦੇ ਘਰ ਦੀ ਬਾਂਹਦੀ ਹੈ। ਉੱਥੇ ਪਹਿਲਾਂ ਸ਼ਹਬਾਜ਼ ਸ਼ਰੀਫ ਹੁੰਦਾ ਸੀ, ਹੁਣ ਉਹਦੇ ਥਾਂ 'ਤੇ ਲੱਗੀ ਹੈ। ਅੱਛਾ ਚਲੋ, ਅਗਲੀ ਗੱਲ ਉਹਨਾਂ ਕੀਤੀ ਹੈ ਕਿ ਜਨਾਬ ਅੱਬਾ ਜੀ ਨੇ ਤੁਹਾਨੂੰ ਸਪੈਸ਼ਲ ਸਲਾਮ ਭੇਜਿਆ। ਉਹ ਆਉਣਾ ਚਾਹੁੰਦੇ ਸੀ ਪਰ ਉਹਨਾਂ ਦੀ ਤਬੀਅਤ ਖਰਾਬ ਹੈ ਅਤੇ ਅੱਬਾ ਜੀ ਨੇ ਅੱਜ ਨਿੱਸਰ ਕੇ ਕਿਸੇ ਸੱਜਣ ਦੇ ਹਾਲ ਬਹਿ ਕੇ, ਸਾਨੂੰ ਪਤਾ ਵੀ ਹੈ ਕਿਹੜੇ ਸੱਜਣ ਹਾਲ, ਉਹਨਾਂ ਕੁੰਨਾ ਗੋਸ਼ਤ ਜਨਾਬ ਪਾਵੇ ਅਤੇ ਪੂੜੀਆਂ ਉਹਨਾਂ ਪਾੜ ਛੜੀ ਹੈ ਹਰ ਸ਼ਾਹੀ ਉੱਥੇ, ਹਲਵੇ ਸ਼ਲਵੇ। ਅੱਬਾ ਜੀ ਨੇ ਜਨਾਬ ਇੱਕ ਵਾਰੀ ਧੂੰ ਕੱਢ ਕੇ ਰੱਖ ਦਿੱਤਾ ਪਲੇਟਲੈਟਾਂ ਦਾ ਵੀ ਅਤੇ ਪਲੇਟਾਂ ਦਾ ਵੀ, ਅਤੇ ਇੱਕ ਵਾਰੀ ਜਨਾਬ ਕੋਲੈਸਟਰੋਲ ਦਾ ਵੀ, ਅਤੇ ਉਹਨਾਂ ਹਰ ਸ਼ਾਇਦ ਦੀ ਬੰਬ ਕੱਢ ਕੇ ਰੱਖ ਦਿੱਤੀ ਹੈ ਇੱਕ ਵਾਰਾਂ। ਅਤੇ ਸਾਰੀਆਂ ਜਿਹੜੀਆਂ ਲੈਬ ਦੇ ਰਿਜ਼ਲਟ ਸਨ ਨਾ ਭਾ ਉਹਨਾਂ ਦੇ, ਉਹ ਉੱਤੇ ਥੱਲੇ ਹੋ ਗਏ ਨੇ। ਜਿਹੜੀ ਲੈਬਾਰਟਰੀ ਦਾ ਸਾਰਾ ਸਿਸਟਮ ਸੀ ਨਾ ਉਹ ਉੱਤੇ ਥੱਲੇ ਹੋ ਗਿਆ। ਇੰਨਾ ਕੁ ਬਰੂਦੀ ਕਿਸਮ ਦਾ ਉਹਨਾਂ ਨੇ ਨਾਸ਼ਤਾ ਕੀਤਾ ਕਿ ਉਹ ਕੰਮ ਜਿਹੜਾ ਉੱਤੇ ਥੱਲੇ ਹੋ ਗਿਆ। ਅੱਛਾ, ਇਹ ਜ਼ਰਾ ਇੱਕ ਤੁਸੀਂ ਤਸਵੀਰ ਵੇਖੋ, ਇਹਦੇ ਵਿੱਚ ਬਾਜੀ ਜਿਹੜੀ ਹੈ ਉਹ ਆਪਣੇ ਦੋਏ ਹੱਥ ਤਿਆਰ ਕੀਤੀ ਖੜੀ ਹੈ। ਤੁਹਾਨੂੰ ਅਸੀਂ ਇੱਕ ਵੀਡੀਓ ਦਿਖਾਉਂਦੇ ਪਹਿਲਾਂ ਵੀਡੀਓ ਵੇਖੋ। ਇਸ ਵੀਡੀਓ 'ਚ ਬਾਜੀ ਨੇ ਜਿਵੇਂ ਉਹ ਅਮਰਾਤੀ ਸਦਰ ਸਾਹਿਬ ਆਏ ਸਨ ਅਤੇ ਉਹ ਦੋਵਾਂ ਹੱਥਾਂ ਨਾਲ ਸਲਾਮ ਲਿਆ ਸੀ। ਇੱਥੇ ਵੀ ਬਾਜੀ ਨੇ ਦੂਜਾ ਹੱਥ ਜਾ ਰੱਖਿਆ ਅਰਦੋਗਾਨ ਸਾਹਿਬ ਦੇ ਹੱਥ ਦੇ ਉੱਤੇ। ਜਿਸ ਤਰ੍ਹਾਂ ਹੀ ਹੱਥ ਰੱਖਿਆ ਤਾਂ ਉਹਨਾਂ ਹੱਥ ਖਿੱਚਿਆ। ਉਹ ਤਾਂ ਤਿਆਰ ਹੋ ਕੇ ਆਏ ਸਨ, ਉਹਨਾਂ ਨੂੰ ਪਤਾ ਸੀ ਵੀ ਇਹ ਕੰਮ ਮੈਂ ਨਹੀਂ ਹੋਣ ਦੇਣਾ। ਨਾਲ ਉਹਨਾਂ ਦੇ ਘਰ ਵਾਲੀ ਵੀ ਡਾਢੀ ਹੈ, ਉਹ ਵੀ ਨਾਲ ਖਲੋਤੀ ਸੀ। ਉਹਨਾਂ ਹੱਥ ਖਿੱਚਿਆ, ਜਦੋਂ ਖਿੱਚਿਆ ਤਾਂ ਬਾਜੀ ਨੂੰ ਪਤਾ ਲੱਗਾ ਵੀ ਨਹੀਂ, ਇਹ ਵਾਲਾ ਜਿਹੜਾ ਚਾਚਾ ਹੈ ਨਾ, ਇਹ ਵਾਲਾ ਜਿਹੜਾ ਤਾਇਆ ਹੈ, ਚਾਚਾ ਹੈ, ਮਾਮਾ ਹੈ, ਫੁੱਫੜ ਹੈ, ਜਿਹੜਾ ਵੀ ਹੈ, ਇਹ ਨਹੀਂ ਬਾਈ, ਇਹ ਨਹੀਂ ਦੋਵਾਂ ਹੱਥਾਂ ਨਾਲ ਸਲਾਮ ਲੈਣ ਦਿੰਦਾ। ਅਤੇ ਬਾਜੀ ਨੇ ਨਾਲ ਹੀ ਹੱਥ ਆਪਣਾ ਪਿੱਛਾ ਕਰ ਲਿਆ।
ਮਤਲਬ ਕਿ ਅਰਦਗਾਨ ਸਾਹਿਬ ਨੇ ਬਾਜੀ ਦਾ ਹੱਥ ਛੰਡਿਆ। ਉਸ ਤੋਂ ਬਾਅਦ ਬਾਜੀ ਦੋਵੇਂ ਹੱਥ ਤਿਆਰ ਕਰਕੇ ਖਲੋਤੀ ਰਹੀ। ਅਰਦਗਾਨ ਸਾਹਿਬ ਨੇ ਉਸ ਤੋਂ ਬਾਅਦ ਇਸ ਚੀਜ਼ ਦਾ ਕਿਸੇ ਸੂਰਤ ਵੀ ਉਹ ਆਂਦੇ ਨਾ, ਉਹਨਾਂ ਨੇ ਇਸ ਵਸਾ ਹੀ ਨਹੀਂ ਖਾਦਾ ਇਸ ਗੱਲ ਦਾ। ਇੱਕ ਹੱਥ ਉਹਨਾਂ ਆਪਣੀ ਜੇਬ 'ਚ ਪਾਈ ਰੱਖਿਆ ਤੇ ਇੱਕ ਸੀਨੇ 'ਤੇ ਰੱਖਿਆ, ਨਾ ਹੱਥ ਥੱਲੇ ਕਰਨ ਤੇ ਨਾ ਬਾਜੀ ਦੇ ਕਾਬੂ ਆਏ। ਅੱਛਾ, ਹੁਣ ਇਹ ਜ਼ਰਾ ਤਸਵੀਰ ਵੇਖੋ, ਇਹਦੇ ਵਿੱਚ ਬਾਜੀ ਦੇ ਹੱਥ ਦੋਵੇਂ ਤਿਆਰ ਨੇ, ਅਰਦਗਾਨ ਸਾਹਿਬ ਨੇ ਇੱਕ ਜੇਬ 'ਚ ਪਾਇਆ ਤੇ ਇੱਕ ਸੀਨੇ 'ਤੇ ਰੱਖਿਆ, ਤੇ ਨਾਲ ਸ਼ਹਿਬਾਜ਼ ਸ਼ਰੀਫ ਸਾਹਿਬ ਕਨੱਖੀਆਂ ਨਾਲ ਹੱਸ ਰਹੇ ਨੇ ਤੇ ਹੁਣ ਵੇਖ ਰਹੇ ਨੇ ਵੀ ਦੇਖਦੇ ਮੇਰੀ ਭਤੀਜੀ ਹੁਣ ਕੀ ਕਰਦੀ ਹੈ। ਇਹ ਅਰਦਗਾਨ ਸਾਹਿਬ ਦਾ ਤੇ ਇਹਨਾਂ ਦਾ ਇਸ ਵੇਲੇ ਟਾਸ ਪੈ ਗਿਆ, ਇੱਕ ਮੈਚ ਪੈ ਗਿਆ। ਅਰਦਗਾਨ ਸਾਹਿਬ ਨੇ ਆਪਣਾ ਜਿਹੜਾ ਹੱਥ ਛੱਤ ਲੁਕਾਇਆ ਤੇ ਉਹ ਹੱਥ ਜਿਹੜਾ ਨਾ ਦੋਵੇਂ ਤਿਆਰ ਕਰਕੇ ਖਲੋਤੀ ਹੈ। ਤੇ ਇਹ ਇਸਹਾਕ ਡਾਰ ਸਾਹਿਬ ਦੀ ਤਸਵੀਰ ਦੇ ਉੱਤੇ ਜ਼ਰਾ ਥੋੜ੍ਹੀ ਜਿਹੀ ਚਾਨਣ ਪਾ ਦਿੰਦੇ ਆ, ਬਸ ਥੋੜ੍ਹੀ ਜਿਹੀ ਦੂਰ ਤੋਂ ਹੀ ਪਾਉਣਾ ਪੈਣਾ ਚਾਨਣ। ਇਹ ਜ਼ਰਾ ਗੌਰ ਕਰੋ ਇਸਹਾਕ ਡਾਰ ਸਾਹਿਬ ਦੀ ਤਸਵੀਰ ਵਾਲੇ ਪਾਸੇ। ਇਹ ਜ਼ਰਾ ਸੋਚੋ ਵੀ ਇਸਹਾਕ ਡਾਰ ਸਾਹਿਬ ਨੇ ਐਡਾ ਮੂੰਹ ਜਿਹੜਾ ਉਹ ਕਿਉਂ ਵਟਿਆ ਹੈ। ਇਹ ਇੰਜ ਜਿਵੇਂ ਇਹਨਾਂ ਨੂੰ ਕੋਈ ਬੋ ਆਉਣ ਡਈ ਹੋਵੇ ਕਿਸੇ, ਮੇਰਾ ਮਤਲਬ ਤੁਸੀਂ ਗੌਰ ਕਰੋ ਨਾ ਵੀ ਨੱਕ ਤਾਂ ਨੂੰ ਚੜ੍ਹਿਆ ਹੈ, ਥੋੜ੍ਹਾ ਜਿਹਾ ਮੁਸ਼ਕ ਆਉਣ ਡਈ ਹੋਵੇ ਨਾ, ਬੋ ਆਉਣ ਡਈ ਹੋਵੇ ਕਿਤੇ, ਛਾਲ ਆਉਣ ਡਈ ਹੋਵੇ, ਤੇ ਉਸ ਵੇਲੇ ਬੰਦੇ ਦਾ ਇਹ ਹਾਲ ਹੁੰਦਾ। ਹੁਣ ਪਤਾ ਨਹੀਂ ਕੋਈ ਆਪ ਹੀ ਕਾਰਵਾਈ ਕਰ ਬੈਠੇ ਨੇ, ਕੀ ਮਤਲਬ ਮੇਰੀ ਸਮਝ 'ਚ ਨਹੀਂ ਵੀ ਇਹਨਾਂ ਨੂੰ ਇੱਥੇ ਉੱਥੇ ਸ਼ਹਿਬਾਜ਼ ਸ਼ਰੀਫ ਸਾਹਿਬ ਖੜੇ ਨੇ, ਬਾਜੀ ਮਰੀਅਮ ਹੈ, ਅਰਦਗਾਨ ਸਾਹਿਬ ਨੇ, ਆਪ ਨੇ, ਮਤਲਬ ਉੱਥੋਂ ਇਹਨਾਂ ਨੂੰ ਕਾਹਦੀ ਬੋ ਆਉਣ ਡਈ। ਤੇ ਇਹਨਾਂ ਦਾ ਨੱਕ ਤੇ ਇੰਜੀ ਆ, ਮੂੰਹ ਇੰਜੀ ਬਣਿਆ ਵੀ ਜਿਵੇਂ ਬੰਦੇ ਨੂੰ ਬੋ ਆਉਣੀ ਸ਼ੁਰੂ ਹੋਵੇ। ਤੇ ਉਸ ਤੋਂ ਬਾਅਦ ਮਾਜ਼ਰਤ ਹੈ, ਤਜਜ਼ੀਆ ਮੈਂ ਕਿਹੜੇ ਪਾਸੇ ਨੂੰ ਲੈ ਗਿਆ, ਲੇਕਿਨ ਮੈਂ ਹੁਣ ਕਰਾਂ ਕੀ ਵੀ ਇਹਨਾਂ ਦੇ ਹਾਲਾਤ ਹੀ ਇਹੋ ਜਿਹੇ ਨੇ ਸਾਰੇ ਟੱਬਰ ਦੇ। ਤੇ ਉਹ ਹੁਣ ਪਤਾ ਨਹੀਂ ਕੋਈ ਆਪੇ ਹੀ ਆਪਣੀ, ਮੇਰਾ ਮਤਲਬ ਹੈ ਕਿ ਕੋਈ ਆਪਣਾ ਕੀਤਾ ਹੋਇਆ ਗੁਨਾਹ ਹੈ ਜਿਹਦੀ ਵਜ੍ਹਾ ਤੋਂ ਇੰਜ ਖਲੋਤੇ ਨੇ, ਬਰਲੇ ਨਹੀਂ ਸਮਝ, ਲੇਕਿਨ ਉਹਨਾਂ ਨਾਲ ਕੋਈ ਹਾਦਸਾ ਇਸ ਵੇਲੇ ਹੋਇਆ ਹੈ, ਉਹ ਵਿਚਾਰੇ ਪਰੇਸ਼ਾਨ ਨੇ। ਤੇ ਇਹ ਜਨਾਬ ਉੱਥੇ ਅੱਜ ਮਾਮਲਾ ਹੋਇਆ ਤੇ ਅਰਦਗਾਨ ਸਾਹਿਬ ਹੁਣ ਚਲੇ ਗਏ ਨੇ ਵਾਪਸ। ਦੂਜੇ ਪਾਸੇ ਆਰਮੀ ਚੀਫ ਨੇ ਆਖਿਆ ਵੀ ਮੈਨੂੰ ਖਤ ਨਹੀਂ ਮਿਲਿਆ। ਆਰਮੀ ਚੀਫ ਨੇ ਆਖਿਆ ਮੈਨੂੰ ਖਤ ਇਮਰਾਨ ਖਾਨ ਦਾ ਨਹੀਂ ਮਿਲਿਆ। ਤਾਂ ਉਧਰੋਂ ਇਮਰਾਨ ਖਾਨ ਨੇ ਆਖਿਆ ਵੀ ਇਹ ਆਇਆ ਜੇ ਗੌਰੀ, ਉਹਨੇ ਤੀਜਾ ਇੱਕ ਹੋਰ ਲਿਖ ਦਿੱਤਾ। ਇਸ ਖਤ ਦੇ ਵਿੱਚ ਇਮਰਾਨ ਖਾਨ ਨੇ ਇੱਕ ਤੇ ਉੱਤੇ ਲਿਖ ਦਿੱਤਾ ਸਰਨਾਮੇ ਤੇ ਵੀ ਇਹ ਖੁੱਲ੍ਹਾ ਖਤ ਹੈ, ਇਹ ਡਾਕੀਏ ਨੇ ਨਹੀਂ ਲੈ ਕੇ ਆਉਣਾ, ਇਹ ਤੁਹਾਨੂੰ ਟਵਿੱਟਰ ਤੋਂ ਆਪੇ ਲੱਭ ਜਾਣਾ। ਦੂਜਾ, ਇਮਰਾਨ ਖਾਨ ਸਾਹਿਬ ਨੇ ਪੈਂਦਿਆਂ ਲੈਂਦਿਆਂ ਹੀ ਜਿਹੜੀ ਤਰਪਾਈ ਕੀਤੀ ਉਹ DGISPR ਦੀ ਕੀਤੀ। ਉਹਨਾਂ ਪੈਂਦਿਆਂ ਲੈਂਦਿਆਂ DGISPR ਨੂੰ ਜਿਹੜਾ ਨਾ ਉਹ ਪੱਧਰ ਕਰਕੇ ਰੱਖ ਦਿੱਤਾ। ਉਹਨਾਂ ਆਖਿਆ ਵੀ ਇਹ ਜਿਹੜੇ DGISPR ਸਾਹਿਬ ਨੇ ਇਹ ਝੂਠ ਬੜਾ ਮਾਰਦੇ ਨੇ। ਇਹ ਝੂਠ ਕਿਉਂ ਮਾਰਦੇ ਨੇ ਏਡਾ? ਉਹਨਾਂ ਆਖਿਆ ਜਦੋਂ ਤੁਸੀਂ ਆ ਕੇ ਆਂਦੇ ਹੋ ਵੀ ਸਾਡਾ ਸਿਆਸਤ 'ਚ ਕੋਈ ਲੈਣ ਦੇਣ ਨਹੀਂ, ਉਹਨਾਂ ਆਖਿਆ ਇਹਦੇ ਨਾਲ ਆਵਾਮ ਤੁਹਾਡਾ ਮਖੌਲ ਉਡਾਉਂਦੀ ਹੈ, ਤੁਸੀਂ ਆਵਾਮ ਦਾ ਮਖੌਲ ਉਡਾਉਂਦੇ ਹੋ। ਤੁਸੀਂ ਇਹ ਗੱਲਾਂ ਕਰਕੇ ਤੇ ਇਹ ਰਵੱਈਆ ਰੱਖਣਾ ਚਾਹੁੰਦੇ ਹੋ ਕਿ ਆਵਾਮ ਜਿਹੜੀ ਉਹ ਬੇਵਕੂਫ ਹੈ ਤੇ ਉਹਨੂੰ ਕੋਈ ਗੱਲ ਸਮਝ ਨਹੀਂ ਹੈ। ਉਹਨਾਂ ਆਖਿਆ ਇਹ ਕੰਮ ਨਾ ਕਰਿਆ ਕਰੋ, ਜਦੋਂ ਤੁਸੀਂ ਇਹ ਕੰਮ ਕਰਦੇ ਜੇ ਤੇ ਆਵਾਮ ਦੀ ਇਨਸਲਟ ਕਰਦੇ ਜੇ, ਬਾਰ-ਬਾਰ ਆ ਕੇ ਆਖਣਾ ਕਿ ਸਾਡਾ ਸਿਆਸਤ ਦੇ ਵਿੱਚ ਕੋਈ ਲੈਣ ਦੇਣ ਨਹੀਂ, ਇਹ ਤੁਸੀਂ ਆਵਾਮ ਦੀ ਤੋਹੀਨ ਕਰਦੇ ਹੋ। ਹੁਣ ਬੱਚੇ ਨੂੰ ਪਤਾ ਹੈ ਵੀ ਇਹ ਸਾਰਾ ਕੁਝ ਤੁਹਾਡਾ ਹੀ ਲੈਣ ਦੇਣ, ਮਤਲਬ ਕਿ ਉਹਨਾਂ ਮਸ਼ਵਰਾ ਦਿੱਤਾ ਵੀ ਇਹ ਕੰਮ ਕਰਨੇ ਬੰਦ ਕਰ ਦਿਓ, ਵਾਹਵਾ ਹੋ ਗਈ, ਹੁਣ ਵਾਹਵਾ ਬਿਸਤੀ ਆਪਣੀ ਸਾਰਿਆਂ ਦੀ ਤੁਸੀਂ ਕਰਾ ਲਈ ਹੈ, ਮਿਹਰਬਾਨੀ ਕਰੋ। ਪਹਿਲਾ ਮਸ਼ਵਰਾ ਦੇ ਦਿੱਤਾ। ਬਾਕੀ ਉਹਨਾਂ ਫਿਰ ਉਹੀ ਗੱਲਾਂ ਜਿਹੜੀਆਂ ਪਹਿਲਾਂ ਵੀ ਉਹਨਾਂ ਲਿਖੀਆਂ ਨੇ ਉਹਨਾਂ ਖੋਲ੍ਹ ਕੇ ਲਿਖ ਛੜੀਆਂ ਨੇ ਕਿ ਇਲੈਕਸ਼ਨ ਜਿਹੜਾ ਚੋਰੀ ਕੀਤਾ, ਜਿਹੜਾ ਲੋਕਾਂ ਦੇ ਉੱਤੇ ਜ਼ੁਲਮ ਕੀਤਾ, ਅਦਾਲਤਾਂ 'ਤੇ ਜ਼ੁਲਮ ਕੀਤਾ, ਪੂਰੀ ਚਾਰਜਸ਼ੀਟ ਉਹਨਾਂ ਨਵੇਂ ਸਿਰੇ ਪਾ ਕੇ ਤੇ ਬੜਾ ਸੋਹਣਾ ਸੁਨੱਖਾ ਜਿਹਾ ਉਹਨਾਂ ਨੇ ਇੱਕ ਖਤ ਜਿਹੜਾ ਨਾ ਜੀ ਉਹ ਕਰਕੇ ਤੇ ਉਹਨਾਂ ਉਹ ਲਿਫਾਫੇ 'ਚ ਪਾ ਕੇ ਤੇ ਕੱਲ੍ਹ ਛੜਿਆ, ਮਤਲਬ ਕਿ ਪਬਲਿਕ ਕਰ ਛੜਿਆ ਉਹਨਾਂ। ਉਹ ਹੁਣ ਆਰਮੀ ਚੀਫ ਸਾਹਿਬ ਦੂਜੇ ਪਾਸੇ ਸਾਫੀਆਂ ਨੂੰ ਮਿਲੇ ਸਨ। ਉਹਨਾਂ ਆਖਿਆ ਮੈਨੂੰ ਤਾਂ ਖਤ ਮਿਲਿਆ ਹੀ ਨਹੀਂ, ਜੇ ਮਿਲਦਾ ਵੀ ਤਾਂ ਮੈਂ ਪੜ੍ਹਨਾ ਨਹੀਂ ਸੀ। ਤੇ ਦੂਸਰਾ ਇਹ ਹੈ ਕਿ ਜੇ ਮੈਨੂੰ ਮਿਲਦਾ ਤਾਂ ਮੈਂ ਉਹ ਆਰਮੀ ਆਪਣਾ ਅਰਦਲੀ ਨੂੰ ਘੱਲ ਦੇਣਾ ਸੀ। ਤੇ ਇਹ ਹੁਣ ਇਹਦੇ ਵਿੱਚ ਇਹ ਹੀ ਸਮਝ ਆਈ ਹੈ ਕਿ ਜਿਹੜੇ ਇਮਰਾਨ ਖਾਨ ਸਾਹਿਬ ਨੇ ਉਹ ਛੇੜਦੇ ਨੇ ਇਹਨਾਂ ਨੂੰ, ਉਹਨਾਂ ਨੂੰ ਪਤਾ ਹੈ ਬਿਆਨੀਆਂ ਉਹ ਆਪਣਾ ਬਣਾ ਰਹੇ ਨੇ ਤੇ ਇਹਨਾਂ ਦੇ ਕੋਲ ਹੁਣ ਇਹ ਅੱਖ ਅੱਗੋਂ ਚਮਕ ਗਏ ਨੇ, ਮਤਲਬ ਬਲਿੰਕ ਕਰ ਗਏ ਨੇ, ਪ੍ਰੈਸ਼ਰ 'ਚ ਆ ਗਏ ਨੇ, ਟੁੱਟ ਗਏ ਨੇ। ਇਹ ਨਰਵਸ ਦੀ ਗੇਮ ਸੀ। ਇਮਰਾਨ ਖਾਨ ਸਾਹਿਬ ਨੇ ਖਤ ਲਿਖ ਕੇ ਤੇ ਚੁੱਪ ਰਹੇ। ਇਹ ਹੁਣ ਪਤਾ ਲੱਗਣਾ ਸੀ ਵੀ ਇਹ ਪ੍ਰੈਸ਼ਰ ਕੌਣ ਲੈਂਦਾ ਤੇ ਕਿਹੜਾ ਇਸ ਪ੍ਰੈਸ਼ਰ ਨੂੰ ਜਿਹੜਾ ਸਹਿ ਪਾਉਂਦਾ। ਆਰਮੀ ਚੀਫ ਜਿਹੜੇ ਨੇ ਉਹ ਇਸ ਪ੍ਰੈਸ਼ਰ ਨੂੰ ਸਹਿ ਨਹੀਂ ਪਾਏ ਤੇ ਆਪੇ ਹੀ ਉਹਨਾਂ ਨੇ ਸਾਫੀਆਂ ਦੇ ਸਾਹਮਣੇ ਆਖ ਦਿੱਤਾ ਕਿ ਜਨਾਬ ਮੈਨੂੰ ਕੋਈ ਖਤ ਨਹੀਂ ਮਿਲਿਆ, ਮਿਲਦਾ ਵੀ ਤਾਂ ਮੈਂ ਪੜ੍ਹਦਾ ਨਹੀਂ। ਇਹ ਉਹਨਾਂ ਦਾ ਬਿਆਨ ਹੀ ਹਾਰ ਹੈ। ਇਹ ਜਿਹੜਾ ਉਹਨਾਂ ਬਿਆਨ ਦਿੱਤਾ ਹੈ ਨਾ, ਇਹ ਇਮਰਾਨ ਖਾਨ ਦੀ ਜਿੱਤ ਹੈ ਵੀ ਉਹ ਜੇਲ੍ਹ 'ਚ ਬੈਠਾ ਉਹਨੇ ਇਹੋ ਜਿਹੀ ਇਨਸਵਿੰਗ ਕੀਤੀ ਹੈ ਵੀ ਆਰਮੀ ਚੀਫ ਨੂੰ ਇਮਰਾਨ ਖਾਨ ਦਾ ਜ਼ਿਕਰ ਕਰਨਾ ਪਿਆ ਤੇ ਗੱਲ ਕਰਨੀ ਪਈ। ਅੱਛਾ, ਦੂਜੇ ਪਾਸੇ ਅਮਰੀਕਾ ਦੇ ਵਿੱਚ ਜਿਹੜਾ ਇੱਕ ਤਾਇਆ ਜੋ ਵਿਲਸਨ ਹੈ, ਜਿਹਨੂੰ ਮਿਲ ਕੇ ਆਏ ਸਨ ਭਾਈ ਹੋਰੀ ਆਪਣੇ ਮੋਹਸਨ ਨਕਵੀ ਸਾਹਿਬ, ਉਹਨਾਂ ਹੁਣ ਨਵਾਂ ਕਾਨੂੰਨ ਲਿਆਉਣ ਦਾ ਫੈਸਲਾ ਕੀਤਾ ਹੈ। ਉਸ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਜਰਨੈਲਾਂ 'ਤੇ ਜਿਹੜੇ ਬੜੇ ਪਾਕਿਸਤਾਨ ਦੇ ਵਿੱਚ ਖਰਨਾਟ ਨੇ ਜਿਨ੍ਹਾਂ ਇਮਰਾਨ ਖਾਨ ਨੂੰ ਨਾ ਹੱਕ ਜੇਲ੍ਹ 'ਚ ਪਾਇਆ, ਉਹਨਾਂ ਦੇ ਉੱਤੇ ਉਹਨਾਂ ਦੇ ਵੀਜ਼ੇ ਬੰਦ ਤੇ ਉਹਨਾਂ 'ਤੇ ਸਫਰੀ ਪਾਬੰਦੀਆਂ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰਾਉਣ ਦਾ ਨਵਾਂ ਕਾਨੂੰਨ ਅਮਰੀਕਾ 'ਚ ਲੈ ਕੇ ਆ ਰਹੇ ਨੇ। ਇਹ ਜੇ ਕਾਨੂੰਨ ਬਣ ਗਿਆ
ਤੇ ਇਹਨੇ ਵੀ ਲੰਬ ਕੱਢ ਕੇ ਰੱਖ ਦੇਣੀ ਹਰ ਪਾਸਿਓਂ ਬੰਦਿਆਂ ਦੀ। ਵੇਖਦੇ ਹਾਂ ਬਹਰਹਾਲ ਅਗਲੇ ਪਾਸੇ ਕੀ ਬਣਦਾ, ਲੇਕਿਨ ਇਹ ਕਾਨੂੰਨ ਵੀ ਬੜਾ ਹੀ ਸਖਤ ਹੋਏਗਾ ਅਗਰ ਇਹ ਕਾਨੂੰਨ ਜਿਹੜਾ ਉਹ ਆ ਗਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਆਪਣੇ ਨਜ਼ੀਰ ਭੱਟ ਸਾਹਿਬ ਜਰਨੈਲ ਸਾਹਿਬ ਗਏ ਨੇ ਜਨਾਬ ਕਰਾਚੀ। ਉੱਥੇ ਇੱਕ ਤੇ ਉਹ ਜਾਪ ਪਏ ਨੇ ਜਿਹੜੇ ਕਰਾਚੀ ਦੇ ਵਿੱਚ ਜ਼ਮੀਨੀ ਮਾਮਲਾਤ ਨੇ, ਉਹਨਾਂ ਕਿਹਾ ਵੀ 3000 ਅਰਬ ਦਾ ਗਬਨ ਹੋਇਆ ਤੇ ਪੁਰਾਣੀਆਂ ਗੱਲਾਂ ਤੇ ਨਹੀਂ ਪੁੱਟਾਂਗੇ ਨਵੀਆਂ। ਮੇਰਾ ਖਿਆਲ ਇੱਥੇ ਸ਼ਾਇਰਾਂ ਦਾ ਵੀ ਕੋਈ ਸਾਨੂੰ ਵੀ ਮਿੱਠਾ ਮੁੱਠਾ ਖਵਾਓ, ਅੱਜ ਮੈਂ ਪਹਿਲਾਂ ਵੀ ਗੱਲ ਕੀਤੀ ਸੀ। ਪਰ ਹੁਣ ਉਹਨਾਂ ਨਵਾਂ ਇਨਕਸ਼ਾਫ ਕੀਤਾ, ਉਹਨਾਂ ਆਖਿਆ ਹੈ ਕਿ ਤਕਰੀਬਨ 25,000 ਲੋਕੀ ਜਿਹੜੇ ਨੇ ਉਹਨਾਂ ਨੇ ਦੂਸਰੇ ਮੁਲਕਾਂ ਦੇ ਵਿੱਚ, ਬੜਾ ਵੱਡਾ ਨੰਬਰ ਹੈ, 25,000 ਪਾਕਿਸਤਾਨੀਆਂ ਨੇ ਦੂਸਰੇ ਮੁਲਕਾਂ ਦੇ ਵਿੱਚ ਇਨਵੈਸਟਮੈਂਟ ਕਰਕੇ ਤੇ ਉੱਥੋਂ ਦੀ ਸ਼ਹਿਰੀਅਤ ਲਈ ਹੈ। ਪੂਰੀ ਦੁਨੀਆ ਦੇ ਵਿੱਚ ਇਹ ਕਵਾਨੀਨ ਨੇ। ਮਸਲਾ ਅਮਰੀਕਾ ਦੇ ਵਿੱਚ ਤੁਸੀਂ ਤਕਰੀਬਨ ਕੋਈ $1 ਮਿਲੀਅਨ ਦੇ ਲਾਗੇ ਚਾਗੇ ਇਨਵੈਸਟ ਕਰੋ ਤੇ ਇੱਥੇ ਵੀ ਤੁਹਾਡੀ ਇਮੀਗ੍ਰੇਸ਼ਨ ਪ੍ਰੋਸੈਸ ਹੁੰਦੀ ਹੈ। ਇਸੇ ਤਰੀਕੇ ਨਾਲ ਕਈ ਜਗ੍ਹਾ ਦੇ ਉੱਤੇ ਕੋਈ 5 ਲੱਖ ਯੂਰੋ ਕਰੋ ਤੇ ਤਦ ਹੈ, ਕਈ ਕਿਤੇ $2 ਲੱਖ ਕਰੋ ਤੇ ਮਤਲਬ ਮੁਖਤਲਿਫ ਮੁਲਕਾਂ ਨੇ ਆਪਣੀਆਂ ਪਾਲਿਸੀਆਂ ਕੱਢੀਆਂ ਨੇ। ਤੇ ਇਹ ਹੁਣ ਚੇਅਰਮੈਨ ਨੈਬ ਦੱਸਣ ਡਏ ਨੇ ਵੀ 25,000 ਪਾਕਿਸਤਾਨੀ ਨੇ ਬਾਹਰ ਇਨਵੈਸਟਮੈਂਟ ਕਰਕੇ ਤੇ ਨੈਸ਼ਨੈਲਿਟੀ ਲੈਣ ਦਾ ਜਿਹੜਾ ਉਹ ਕੋਈ ਸਰਬੰਧ ਬਣਾਇਆ। ਇੱਥੋਂ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜਾ ਮਾੜਾ ਬੰਦਾ ਹੈ ਉਹ ਤੇ ਕਸ਼ਤੀਆਂ 'ਚ ਬਹਿ ਕੇ ਡੁੱਬਣ ਹੀ ਰਿਹਾ, ਉਹ ਤੇ ਆਪਣੀ ਜ਼ਿੰਦਗੀ ਦਾ ਸੌਦਾ ਕਰਨ ਹੀ ਰਿਹਾ। ਲੇਕਿਨ ਇੱਥੋਂ ਇਹ ਹਿਸਾਬ ਵੇਖ ਲਓ ਵੀ ਜਿਹੜੇ ਤਗੜੇ ਨੇ ਉਹਨਾਂ ਨੂੰ ਵੀ ਇਹ ਹੀ ਇਸ ਵੇਲੇ ਮਸਲਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਇਸ ਮੁਲਕ ਤੋਂ ਜਿਹੜਾ ਉਹ ਬਾਹਰ ਨਿਕਲੀਏ। ਮਤਲਬ ਕਿ ਜਿਨ੍ਹਾਂ ਕੋਲ ਰੁਪਈਏ ਨੇ, ਜਿਹੜੇ ਲੋਕ ਇਸ ਵੇਲੇ ਖਾਂਦੇ ਪੀਂਦੇ ਨੇ, ਜ਼ਾਹਿਰ ਹੈ ਅਗਰ $2 ਲੱਖ ਵੀ ਕਿਤੇ ਇਨਵੈਸਟ ਕਰਨਾ ਹੈ ਤਾਂ $1 ਲੱਖ ਉਹਦੇ ਨਾਲ ਖਰਚਾ ਪਾ ਪੂ ਕੇ $3 ਲੱਖ ਅਗਰ ਕੋਈ ਕਰਨ ਡਿਆ ਤੇ ਇਹ ਕੋਈ 9 ਤੋਂ 10 ਕਰੋੜ ਰੁਪਈਆ ਫੀ ਬੰਦਾ ਕੋਈ ਲਾਉਣ ਡਿਆ ਤੇ ਤਾਂ ਦੀ ਉਹਨੂੰ ਕਿਸੇ ਹੋਰ ਸ਼ਹਿਰੀਅਤ ਲੱਭ ਰਹੀ ਹੈ। ਤੇ ਇਹ 25,000 ਬੰਦੇ ਨੇ ਬਾਹਰ ਜਿਹੜਾ ਉਹ ਸ਼ਹਿਰੀਅਤ ਲਈ ਹੈ। ਇਹ ਆਪ ਚੇਅਰਮੈਨ ਨੈਬ ਦੱਸਣ ਡਏ ਨੇ ਤੇ ਇੱਥੋਂ ਆਪ ਹਿਸਾਬ ਲਾ ਲਓ ਵੀ ਮਾਮਲਾਤ ਕਿਹੜੇ ਪਾਸੇ ਨੂੰ ਤੁਰ ਪਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਇਸ ਵੇਲੇ ਵਰਲਡ ਬੈਂਕ ਦੀ ਜਿਹੜੀ ਤਾਜ਼ਾ ਰਿਪੋਰਟ ਹੈ ਉਹਦੇ ਮੁਤਾਬਕ ਪਿਛਲੇ ਸਾਲ ਵੀ ਕੋਈ 1.25 ਕਰੋੜ ਬੰਦਾ ਗੁਰਬਤ ਦੀ ਲਕੀਰ ਤੋਂ ਥੱਲੇ ਗਿਆ ਸੀ। ਇਸ ਸਾਲ ਉਹਨਾਂ ਨੇ ਆਖਿਆ ਵੀ 1 ਕਰੋੜ 30 ਲੱਖ, ਪਿਛਲੇ ਸਾਲ ਕੋਈ 1 ਕਰੋੜ 25 ਲੱਖ ਸੀ। ਇਹ ਜਿਹੜਾ ਹੁਣ ਸਾਲ ਲੰਘਿਆ ਇਹਦੇ 'ਚ 1 ਕਰੋੜ 25 ਲੱਖ ਪਾਕਿਸਤਾਨੀ ਮਜ਼ੀਦ ਗਰੀਬ ਹੋ ਗਏ ਨੇ। ਤੇ ਹੁਣ ਗੁਰਬਤ ਦੀ ਸ਼ਰ੍ਹਾਂ ਤੋਂ ਥੱਲੇ ਜਿਹੜੇ ਪਾਕਿਸਤਾਨੀ ਹੈ ਉਹਨਾਂ ਦੀ ਤਾਦਾਦ ਹੋਰ ਜ਼ਿਆਦਾ ਹੋ ਗਈ ਹੈ। ਜ਼ਾਹਿਰ ਹੈ ਮਤਲਬ ਕਿ ਪਿਛਲੇ ਸਾਲ ਉਹਦੇ 'ਚ 1.25 ਕਰੋੜ ਤੇ ਇਸ ਸਾਲ ਉਸ ਤੋਂ ਵੀ ਬਹੁਤੇ 1 ਕਰੋੜ 30 ਲੱਖ ਪਾਕਿਸਤਾਨੀ ਆ ਗਏ ਨੇ। ਤੇ ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਵੀ ਮਾਮਲਾਤ ਕਿਹੜੇ ਪਾਸੇ ਨੂੰ ਤੁਰ ਪਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਪੀਕਾ ਕਾਨੂੰਨ ਜਿਹੜਾ ਉਹਦੇ ਖਿਲਾਫ ਸਾਫੀ ਹਰ ਥਾਂ 'ਤੇ ਭੁੱਖ ਹੜਤਾਲ ਕਰਨਾ ਸ਼ੁਰੂ ਹੋ ਗਏ ਨੇ। ਲੇਟ ਹੋ ਗਏ ਨੇ ਸਾਫੀ ਥੋੜ੍ਹੇ ਜਿਹੇ, ਲੇਕਿਨ ਚਲੋ ਫਿਰ ਵੀ ਚੰਗਾ ਇਤਜਾਜ ਕਰ ਰਹੇ ਨੇ। ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟ ਦੀ ਸਦਰ ਪਾਕਿਸਤਾਨ ਪਹੁੰਚ ਗਈ ਹੈ ਤੇ ਉਹ ਵੀ ਜਿਹੜਾ ਸਾਫੀ ਹੁਣ ਪੀਕਾ ਐਕਟ ਦੇ ਖਿਲਾਫ ਜਿਹੜਾ ਇਤਜਾਜ ਕਰ ਰਹੇ ਨੇ ਉਹਦੇ ਖਿਲਾਫ ਕੱਲ ਪਾਰਲੀਮੈਂਟ ਹਾਊਸ ਦੇ ਸਾਹਮਣੇ ਧਰਨੇ ਦੇਣਗੇ ਔਰ ਉਹ ਜਿਹੜੀ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟ ਦੀ ਸਦਰ ਹੈ ਉਹ ਵੀ ਨਾਲ ਸ਼ਾਮਿਲ ਹੋਏਗੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਰਾਣਾ ਸਨਾਉਲਾ ਸਾਹਿਬ ਨੇ ਕਿਹਾ ਵੀ ਜੇ ਇਹ ਖਤ ਜਿਹੜਾ ਇਮਰਾਨ ਖਾਨ ਸਾਹਿਬ ਚੁੱਪ ਕਰਕੇ ਮੇਰਾ ਮਤਲਬ ਹੈ ਕਿ ਕਿਸੇ ਨੂੰ ਦੱਸਿਓ ਬਗੈਰ ਲਿਖ ਦਿੰਦੇ ਤੇ ਅੱਗੋਂ ਹੋ ਸਕਦਾ ਹੈ ਆਰਮੀ ਚੀਫ ਦਾ ਜਵਾਬ ਵੀ ਮਿਲ ਜਾਂਦਾ। ਉਹਨਾਂ ਆਖਿਆ ਕਿ ਇਹ ਜਿਹੜਾ ਖਤ ਪਬਲਿਕ ਕਰ ਛੜਿਆ ਨਾ ਇਮਰਾਨ ਖਾਨ ਨੇ, ਇਹ ਜਿਹੜਾ ਮੀਡੀਆ 'ਚ ਆ ਗਿਆ ਖਤ, ਅਗਰ ਇਹ ਮੀਡੀਆ 'ਚ ਨਾ ਆਉਂਦਾ ਤੇ ਫਿਰ ਸ਼ਾਇਦ ਆਰਮੀ ਚੀਫ ਇਹਦਾ ਜਵਾਬ ਦੇ ਦਿੰਦੇ। ਹੁਣ ਆਖਿਆ ਵੀ ਹੁਣ ਤੇ ਪ੍ਰੋਪਗੈਂਡਾ ਖਤ ਨਹੀਂ ਹੈ, ਹੁਣ ਤੇ ਫੌਜ ਦੇ ਖਿਲਾਫ ਇਮਰਾਨ ਖਾਨ ਦਾ ਬਿਆਨੀ ਹੈ। ਅਗਰ ਇਮਰਾਨ ਖਾਨ ਇਹ ਖਤ ਚੁੱਪ ਕਰਕੇ ਲਿਖਦਾ ਤੇ ਫਿਰ ਇਹਦਾ ਜਵਾਬ ਆ ਜਾਣਾ ਸੀ। ਹੁਣ ਕਿਉਂਕਿ ਇਮਰਾਨ ਖਾਨ ਸਾਹਿਬ ਨੇ ਖਤ ਚੁੱਪ ਕਰਕੇ ਨਹੀਂ ਲਿਖਿਆ ਤੇ ਇਹ ਵਜ੍ਹਾ ਇਹਦਾ ਆਰਮੀ ਚੀਫ ਨੇ ਜਵਾਬ ਨਹੀਂ ਦੇਣਾ। ਇਹਦਾ ਮਸਲਾ ਇਹ ਹੋਇਆ ਕਿ ਜਾਂ ਇੱਥੋਂ ਮਤਲਬ ਇਹ ਹੋਇਆ ਕਿ ਮਸਲਾ ਅਸਲ ਦੇ ਵਿੱਚ ਖਤ ਦਾ ਨਹੀਂ ਜਾਂ ਖਤ ਦੇ ਮੰਦਰਜਾਤ ਦਾ ਨਹੀਂ, ਮਸਲਾ ਇਹ ਕਿ ਪਬਲਿਕ ਦੇ ਸਾਹਮਣੇ ਗੱਲ ਕਿਉਂ ਕੀਤੀ ਹੈ। ਮਸਲਾ ਇਹ ਹੈ ਕਿ ਆਵਾਮ ਨੂੰ ਇਹ ਗੱਲ ਕਿਉਂ ਦੱਸੀ ਹੈ। ਮਸਲਾ ਇਹ ਕਿ ਸਾਡੇ ਜਿਹੜੇ ਗੁਨਾਹ ਨੇ, ਜਿਹੜੀ ਸਾਨੂੰ ਚਾਰਜ ਸ਼ੀਟ ਕੀਤੀ ਉਹ ਆਵਾਮ ਦੇ ਸਾਹਮਣੇ ਕਿਉਂ ਰੱਖੀ ਹੈ। ਰੌਲਾ ਇਹ ਨਹੀਂ ਕਿ ਤੁਸੀਂ ਖਤ ਲਿਖਿਆ, ਰੌਲਾ ਇਹ ਕਿ ਆਵਾਮ ਨੂੰ ਕਿਉਂ ਦੱਸਿਆ। ਮਤਲਬ ਸਾਨੂੰ ਡਰ ਆਵਾਮ ਕੋ ਲੱਗਦਾ ਵੀ ਆਵਾਮ ਨੂੰ ਪਤਾ ਨਾ ਲੱਗੇ ਵੀ ਅਸੀਂ ਕੰਮ ਕਿਹੜੇ ਪਾਏ ਨੇ। ਬਾਕੀ ਖੈਰ ਹੈ, ਸਾਨੂੰ ਜੋ ਮਰਜ਼ੀ ਆਖੋ, ਰਾਣਾ ਸਨਾਉਲਾ ਦੀ ਗੱਲ ਤੋਂ ਇਹ ਹੀ ਸਾਬਤ ਹੁੰਦਾ ਹੈ ਕਿ ਇਹ ਖਤ ਦਾ ਰੌਲਾ ਜਿਹੜਾ ਇਹ ਹੈ ਵੀ ਚੁੱਪ ਕਰਕੇ ਖਤ ਲਿਖਦੇ ਤੇ ਫਿਰ ਠੀਕ ਸੀ। ਇਹ ਪਬਲਿਕ ਨੂੰ ਦੱਸਣ ਵਾਲਾ ਕੰਮ ਜਿਹੜਾ ਗਲਤ ਹੈ। ਇਹ ਚੌਧਰੀ ਸਾਹਿਬ ਨੂੰ ਪਬਲਿਕ ਵਾਲੇ ਕੰਮ ਤੋਂ ਬੜੀ ਚਿੜ ਹੈ। ਇਹੀ ਵਜ੍ਹਾ ਹੈ ਸੋਸ਼ਲ ਮੀਡੀਆ 'ਤੇ ਜਦੋਂ ਕੁਛ ਐ ਲਿਖਦੇ ਹੋ ਤਾਂ ਉਹਨਾਂ ਨੂੰ ਬੜਾ ਗੁੱਸਾ ਆਉਂਦਾ, ਬੰਦਿਆਂ ਨੂੰ ਚੁੱਕ ਲੈਂਦੇ ਨੇ, ਬੰਦਿਆਂ ਨੂੰ ਫਿਰ ਮਾਰਦੇ ਕੁੱਟਦੇ ਨੇ। ਔਰ ਰੌਲਾ ਇਹੀ ਹੈ ਵੀ ਕਿਸੇ ਤਰੀਕੇ ਨਾਲ ਵੀ ਜਿਹੜੇ ਬੰਦੇ ਨੇ
ਉਹਨਾਂ ਨੂੰ ਚੁੱਪ ਕਰਾਉਣਾ ਹੈ। ਆਵਾਮ ਦੇ ਵਿੱਚ ਨਾ ਕੋਈ ਗੱਲ ਕਰੋ। ਅਗਰ ਆਵਾਮ ਦੇ ਵਿੱਚ ਕੋਈ ਗੱਲ ਨਾ ਕਰੋ ਤਾਂ ਫਿਰ ਉਹ ਰਾਜ਼ੀ ਨੇ, ਲੇਕਿਨ ਅਗਰ ਆਵਾਮ ਦੇ ਵਿੱਚ ਗੱਲ ਕਰੋਗੇ ਤਾਂ ਫਿਰ ਤੁਹਾਨੂੰ ਟੰਬੇ ਮਾਰਨਗੇ। ਮਤਲਬ ਜਦੋਂ ਗੱਲ ਆਵਾਮ 'ਚ ਲੈ ਕੇ ਜਾਂਦੇ ਹੋ ਉਸ ਵੇਲੇ ਮੇਰਾ ਮਤਲਬ ਹੈ ਮਾਮਲਾ ਖਰਾਬ ਹੈ। ਅੱਛਾ ਜੀ, ਪੰਜਾਬ ਦੀ ਮਾਂ ਨੇ ਬੱਚੀਆਂ ਦੇ ਜਹੇਜ਼ ਦੇ ਵਿੱਚੋਂ ਵੀ ਮਾਲ ਪਾਣੀ ਖਾਣਾ ਸ਼ੁਰੂ ਕਰ ਦਿੱਤਾ। ਧੀ ਰਾਣੀ ਪ੍ਰੋਗਰਾਮ ਦੇ ਵਿੱਚ 2 ਲੱਖ ਰੁਪਈਏ ਦਾ ਜਹੇਜ਼ ਦੇਣਾ ਸੀ, 1,40,000 ਖਾ ਲਿਆ ਅਤੇ ਸਿਰਫ 60,000 ਦਾ ਜਹੇਜ਼ ਦਿੱਤਾ ਹੈ। ਹਾਂਜੀ, ARY ਨੇ ਰਿਪੋਰਟ ਕੀਤੀ ਹੈ ਸਾਰੀ ਖਬਰ। ਉਹਨਾਂ ਕਿਹਾ ਜਿਹੜਾ 2 ਲੱਖ ਦਾ ਐਲਾਨ ਹੋਇਆ ਸੀ, ਪਹਿਲੇ ਤਾਂ ਆਪੇ ਸੋਚੋ ਅੱਜ ਕੱਲ੍ਹ ਦੇ ਜ਼ਮਾਨੇ 'ਚ 2 ਲੱਖ ਦਾ ਕਿਹੜਾ ਜਹੇਜ਼ ਆਉਂਦਾ, ਲੇਕਿਨ ਚਲੋ ਬਹਰਹਾਲ ਜਿਹੜਾ ਇਹਨਾਂ ਐਲਾਨ ਕੀਤਾ ਸੀ ਉਹਦੇ 'ਚੋਂ ਵੀ ਹੁਣ 60,000 ਦਾ ਜਹੇਜ਼ ਲੱਭ ਰਿਹਾ। 1,40,000 ਖਾ ਰਹੇ ਨੇ। ਮਤਲਬ ਮਾਂ ਜਿਹੜੀ ਤੁਹਾਨੂੰ ਪਤਾ ਵੀ ਹਰ ਸ਼ੈ ਖਾਈ ਜਾਂਦੀ ਹੈ, ਕੋਈ ਸ਼ੈ ਜਿਹੜੀ ਉਹ ਛੱਡਣ ਹੀ ਨਹੀਂ ਰਹੀ ਮਾਂ ਜਿਹੜੀ ਹੈ। ਇਹ ਕਿਸੇ ਸ਼ੈ ਦੀ ਕੋਈ ਮਾਫੀ ਹੁੰਦੀ ਹੈ ਨਾ, ਕਿ ਮਤਲਬ ਚਲੋ ਕਿਸੇ ਤਰੀਕੇ ਨਾਲ ਕੋਈ ਕਬਰਸਤਾਨਾਂ ਨੂੰ ਮਾਫੀ ਦੇ ਦਈਏ ਜਾਂ ਬੱਚੀਆਂ ਨੂੰ ਮਾਫੀ ਦੇ ਦਈਏ ਜਾਂ ਬੱਚਿਆਂ ਨੂੰ ਮਾਫੀ ਦੇ ਦਈਏ। ਦੁੱਧ ਦੇ ਵਿੱਚ ਵੀ ਸੁਣਿਆ ਕਰਪਸ਼ਨ ਹੋਈ ਹੈ, ਹੁਣ ਸੁਣਿਆ ਧੀ ਰਾਣੀ ਪ੍ਰੋਗਰਾਮ 'ਚ ਵੀ ਕਰਪਸ਼ਨ ਹੋਣ ਡਈ ਹੈ। ਅੱਗੇ ਕਬਰਸਤਾਨਾਂ ਦੇ ਉੱਤੇ ਅਸੀਂ ਆਪਣੀ ਬਾਜੀ ਮਰੀਮ ਦੀਆਂ ਤਸਵੀਰਾਂ ਲੱਗੀਆਂ ਵੇਖ ਲਈਆਂ, ਸਾਡੇ ਪਿਓ ਉੱਥੇ ਤਸਵੀਰਾਂ ਲਵਾਤੀਆਂ। ਮਤਲਬ ਛੱਡਦੇ ਕਿਸੇ ਨਹੀਂ, ਜਿਹੜੀ ਸ਼ੈ ਅੱਗੇ ਆਵੇ ਉਹਨੂੰ ਟਾਪੋ ਟਾਪ ਉਹਦੇ ਵਿੱਚੋਂ ਜਿਹੜਾ ਨਾ ਉਹ ਮਾਲ ਪਾਣੀ ਦਾ ਕੰਮ ਹੀ ਹੈ। ਬਹਰਹਾਲ ਮੈਨੂੰ ਦਿਓ ਜੀ ਇੱਥੋਂ ਇਜਾਜ਼ਤ, ਤੇ ਰੱਬ ਰੱਖ।